इंडोज टीवी देख रहे सारे दर्शकों का बहुत बहुत स्वागत। सत श्री अकाल। वाटर वर्ल्ड डे बाई मार्च इस बार 2023 ਦੇ ਵਿੱਚ ਇਹ ਮਨਾਇਆ ਗਿਆ ਨਿਊ ਯਾਰਕ ਦੇ ਵਿੱਚ ਯੂਨੈਸਕੋ ਦੇ ਦੁਆਰਾ। ਦੋਸਤੋ, ਪਾਣੀ ਸਾਡੀ ਜ਼ਿੰਦਗੀ ਦਾ ਬਹੁਤ ਅਹਿਮ ਅੰਗ ਹੈ। ਪਾਣੀ ਤੋਂ ਬਿਨਾਂ ਸ਼ਾਇਦ ਸਾਡੀ ਜ਼ਿੰਦਗੀ ਸੰਭਵ ਨਹੀਂ, ਪਰ ਜਿਸ ਤਰੀਕੇ ਦੇ ਨਾਲ ਲਗਾਤਾਰ ਪਾਣੀ ਘਟਦਾ ਜਾ ਰਿਹਾ ਹੈ, ਚਾਹੇ ਉਹ ਖਪਤ ਦੇ ਮਾਮਲੇ ਦੇ ਵਿੱਚ ਹੋਵੇ, ਚਾਹੇ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ ਹੋਵੇ, ਚਾਹੇ ਜਲਵਾਯੂ ਪਰਿਵਰਤਨ ਦੇ ਕਰਕੇ ਹੋਵੇ, ਪਾਣੀ ਦੀ ਮਾਤਰਾ ਦੇ ਵਿੱਚ ਬਹੁਤ ਜ਼ਿਆਦਾ ਨਿਘਾਰ ਆਇਆ ਹੈ। ਯੂਨੈਸਕੋ ਨੇ ਇੱਕ ਰਿਪੋਰਟ ਇਸੇ ਨਿਊਯਾਰਕ ਕਾਨਫਰੰਸ ਦੇ ਵਿੱਚ ਸਾਂਝੀ ਕੀਤੀ ਹੈ, ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਇਸ ਰਿਪੋਰਟ ਦੇ ਵਿੱਚ ਬਹੁਤ ਸਾਰੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਯੂਨੈਸਕੋ ਦੀ ਇਸ ਰਿਪੋਰਟ ਦਾ ਮੰਨਣਾ ਹੈ ਕਿ ਦੁਨੀਆ ਦੇ 2 ਅਰਬ ਤੋਂ ਜ਼ਿਆਦਾ ਲੋਕ ਪਾਣੀ ਤੋਂ ਬਿਨਾਂ ਰਹਿ ਰਹੇ ਹਨ। ਉਹਨਾਂ ਨੂੰ ਸਾਲ ਦੇ ਵਿੱਚ 1 ਜਾਂ 2 ਮਹੀਨੇ ਪਾਣੀ ਤੋਂ ਬਿਨਾਂ ਰਹਿਣਾ ਪੈਂਦਾ ਹੈ। ਯੂਨੈਸਕੋ ਦੀ ਇਸ ਰਿਪੋਰਟ ਦਾ ਇਹ ਵੀ ਮੰਨਣਾ ਹੈ ਕਿ ਦੁਨੀਆ ਦੇ 3 ਅਰਬ 60 ਕਰੋੜ ਦੇ ਕਰੀਬ ਲੋਕ ਸਫਾਈ ਸਹੂਲਤਾਂ ਤੋਂ ਸੱਖਣੇ ਹਨ। ਯੂਨੈਸਕੋ ਦਾ ਮੰਨਣਾ ਇਹ ਹੈ ਕਿ 2050 ਤੱਕ ਬਹੁਤ ਜ਼ਿਆਦਾ ਭਿਆਨਕ ਹਾਲਾਤ ਬਣ ਸਕਦੇ ਹਨ। ਇਸ ਦੇ ਵਿੱਚ ਇਹ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਅਫਰੀਕਾ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸੋਕਾ ਤੇ ਪਾਣੀ ਦੀ ਘਾਟ ਕਰਕੇ ਜਾਨਵਰਾਂ ਦੀਆਂ ਤੇ ਮਨੁੱਖੀ ਮੌਤਾਂ ਹੋਈਆਂ ਹਨ। ਇਹ ਬਹੁਤ ਹੀ ਜ਼ਿਆਦਾ ਚਿੰਤਾਜਨਕ ਹੈ। ਪਰ ਖਾਸ ਤੌਰ ਦੇ ਉੱਤੇ ਜੇ ਆਪਾਂ ਇੰਡੀਆ ਦੀ ਗੱਲ ਲੈ ਲਈਏ, ਸਾਡੀਆਂ ਵੀ ਜਿਹੜੀਆਂ ਨਦੀਆਂ ਆ ਬਹੁਤ ਜ਼ਿਆਦਾ ਮਾਤਰਾਵਾਂ ਦੇ ਵਿੱਚ ਜਿਹੜੀਆਂ ਪ੍ਰਦੂਸ਼ਿਤ ਹੋ ਚੁੱਕੀਆਂ ਹਨ। ਪੰਜਾਬ ਦੀ ਜੇ ਗੱਲ ਕਰੀਏ, ਜਿਸ ਤਰ੍ਹਾਂ ਕਿ ਇੱਥੇ ਦੀ ਪੋਲੀਟੀਕਲ ਪਾਰਟੀਜ਼, ਚਾਹੇ ਉਹ ਮੁੱਖ ਮੰਤਰੀ ਹੈ ਜਾਂ ਵਿਰੋਧੀ ਧਿਰ ਦੇ ਨੇਤਾ, ਜਾਂ ਪਿਛਲੀਆਂ ਆਪਾਂ 10-12 ਸਾਲ ਦੀ ਰਾਜਨੀਤੀ ਦੇ ਉੱਤੇ ਵੀ ਜੇ ਅਸੀਂ ਜ਼ਾਹਰ ਕਰੀਏ, ਤਾਂ ਉਹਦੇ ਵਿੱਚ ਵੀ ਪਾਣੀ ਦੀ ਸਮੱਸਿਆ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਗਿਆ ਹੈ। ਯੂਨੈਸਕੋ ਦਾ ਮੰਨਣਾ ਇਹ ਹੈ ਕਿ ਜਿਹੜੀ ਪਾਣੀ ਦਾ ਵਰਗੀਕਰਨ ਹੈ, ਚਾਹੇ ਉਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹੋਵੇ, ਭਾਵੇਂ ਕਿੱਥੇ ਅੰਤਰਰਾਸ਼ਟਰੀ ਪੱਧਰ 2 ਦੇਸ਼ਾਂ ਦੇ ਵਿਚਕਾਰ ਦੀ ਗੱਲ ਕੀਤੀ ਉਹਨਾਂ ਨੇ ਕਿ ਪਾਣੀਆਂ ਦੀ ਸਮਾਨਾਂਤਰ ਵੰਡ ਜਿਹੜੀ ਆ ਉਹ ਹੋਣੀ ਚਾਹੀਦੀ ਆ। ਪਰ ਪੰਜਾਬ ਜਿਹੇ ਸਟੇਟ ਜਾਂ ਦੱਖਣ ਦੇ ਕੁਝ ਸਟੇਟ ਜਾਂ ਬਹੁਤ ਸਾਰੀਆਂ ਇੱਦਾਂ ਦੀਆਂ ਸਮੱਸਿਆਵਾਂ ਹੈਗੀਆਂ ਜਿੱਥੇ ਕਿ ਨਦੀਆਂ ਦੇ ਪਾਣੀਆਂ ਦਾ ਮਸਲਾ ਚੱਲ ਰਿਹਾ ਹੈ। ਯੂਨੈਸਕੋ ਨੇ ਇਸ ਰਿਪੋਰਟ ਦੇ ਵਿੱਚ ਇਹ ਜ਼ਾਹਰ ਕੀਤਾ ਕਿ ਉਹ ਜਿਹੜੀ ਵੰਡ ਆ ਨਦੀਆਂ ਦੀ, ਉਹ ਬਰਾਬਰ ਮਾਤਰਾ ਦੇ ਵਿੱਚ ਹੋਣੀ ਚਾਹੀਦੀ ਆ, ਨਹੀਂ ਤਾਂ ਬਹੁਤ ਭਿਆਨਕ ਸਿੱਟੇ ਜਿਹੜੇ ਆਉਣ ਵਾਲੇ ਸਾਲਾਂ ਦੇ ਵਿੱਚ ਮਨੁੱਖਾਂ ਨੂੰ ਜਿਹੜੇ ਆ ਉਹ ਸਹਿਣੇ ਪੈ ਸਕਦੇ ਆ। ਇਸ ਦੇ ਵਿੱਚ ਇੱਕ ਗੱਲ ਕੀਤੀ ਗਈ ਆ ਕਿ ਨਾਂ ਦਿੱਤਾ ਗਿਆ ਕਿ ਹੋ ਸਕਦਾ ਆ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਲੋਕੀ ਪਾਣੀ ਦੇ ਮਾਮਲੇ ਦੇ ਵਿੱਚ ਇੱਧਰ ਉੱਧਰ ਭਟਕਦੇ ਫਿਰਨ। ਇਹਨਾਂ ਭਟਕਦੇ ਹੋਏ ਲੋਕਾਂ ਨੂੰ ਇੱਕ ਟਿਕਾਣਾ ਨਾ ਮਿਲੇ, ਉਹ ਪਾਣੀ ਜਿੱਥੇ ਮਿਲਦਾ ਆ ਉੱਧਰ ਨੂੰ ਹੋ ਤੁਰਨ। ਇਹਨਾਂ ਨੂੰ ਇੱਕ ਨਾਂ ਦਿੱਤਾ ਗਿਆ ਵਾਟਰ ਰਿਫਿਊਜੀ, ਯਾਨੀ ਪਹਿਲਾਂ ਅੱਗੇ ਲੋਕੀ ਜਿਹੜੇ ਆ ਜ਼ੁਲਮ ਦੇ ਸਤਾਏ ਹੋਏ ਕਿਸੇ ਹੋਰ ਦੇਸ਼ਾਂ ਦੇ ਵਿੱਚ ਜਾਂਦੇ ਹੁੰਦੇ, ਜਿਹਨਾਂ ਰਿਫਿਊਜੀ ਦਾ ਨਾਂ ਦਿੱਤਾ ਜਾਂਦਾ ਸੀ। ਇਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਵਾਟਰ ਰਿਫਿਊਜੀ ਆ ਜਾਂ ਕਲਾਈਮੇਟ ਰਿਫਿਊਜੀ ਆ, ਉਹ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਸਾਡੀ ਦੁਨੀਆ ਦੇ ਉੱਤੇ ਜ਼ਾਹਰ ਹੋ ਸਕਦੇ ਹਨ। ਐਂਡਰੂ ਅਜੌਲੇ ਜਿਹੜੇ ਕਿ ਡਾਇਰੈਕਟਰ ਜਨਰਲ ਨੇ UN ਦੇ, ਉਹਨਾਂ ਨੇ ਵੀ ਇਸ ਮਾਮਲੇ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਆ ਕਿ ਅੰਤਰਰਾਸ਼ਟਰੀ ਪੱਧਰ 'ਤੇ ਸਾਨੂੰ ਪਾਣੀ ਦੇ ਸੰਕਟ ਨੂੰ ਰੋਕਣ ਲਈ ਯਤਨ ਜਿਹੜੇ ਕਰਨੇ ਚਾਹੀਦੇ ਹਨ, ਇਸ ਤੋਂ ਪਹਿਲਾਂ ਕਿ ਇਹ ਆਊਟ ਆਫ ਕੰਟਰੋਲ ਹੋ ਜਾਵੇ। ਉਹਨਾਂ ਨੇ ਕਿਹਾ ਕਿ ਪਾਣੀ ਸਾਡੇ ਸਾਰਿਆਂ ਦਾ ਭਵਿੱਖ ਹੈ ਤੇ ਇਸ ਨੂੰ ਸਹੀ ਤਰੀਕੇ ਦੇ ਨਾਲ ਵਰਤਿਆ ਜਾਣਾ ਚਾਹੀਦਾ ਹੈ ਤੇ ਇਸ ਦੀ ਸਮਾਨਾਂਤਰ ਵੰਡ ਹੋਣੀ ਚਾਹੀਦੀ ਹੈ। ਗਿਲਬਰਟ ਐਫ ਹੌਗਬੋ ਜਿਹੜੇ ਕਿ ਡਾਇਰੈਕਟਰ ਜਨਰਲ ਨੇ ਲੇਬਰ ਆਰਗੇਨਾਈਜੇਸ਼ਨ ਦੇ, ਉਹਨਾਂ ਨੇ ਕਿਹਾ ਕਿ ਪਾਣੀ ਦੇ ਸੰਕਟ ਨੂੰ ਰੋਕਣ ਦੇ ਲਈ ਸਾਨੂੰ ਬਹੁਤ ਕੁਝ ਕਰਨਾ ਪੈਣਾ ਹੈ, ਪਰ ਸਮਾਂ ਸਾਡੇ ਹੱਕ ਦੇ ਵਿੱਚ ਨਹੀਂ। ਇਸ ਰਿਪੋਰਟ ਦੇ ਵਿੱਚ ਕੁਝ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਦੇ ਉੱਤੇ ਕਿ ਸਾਡੇ ਲੋਕਾਂ ਨੂੰ ਜ਼ਰੂਰ ਸੁਚੇਤ ਹੋਣਾ ਚਾਹੀਦਾ, ਖਾਸ ਤੌਰ ਦੇ ਉੱਤੇ ਸਿੰਚਾਈ ਸਹੂਲਤਾਂ ਦੇ ਬਾਰੇ। ਇਸ ਰਿਪੋਰਟ ਦੇ ਵਿੱਚ ਇਹ ਮੰਨਣਾ ਹੈ ਕਿ ਸਾਨੂੰ ਜਿਹੜੇ ਟ੍ਰੈਡੀਸ਼ਨਲ ਢੰਗ ਆ, ਪੁਰਾਤਨ ਢੰਗ ਆ ਸਿੰਚਾਈ ਕਰਨ ਦੇ, ਉਹਨਾਂ ਤੋਂ ਸਾਨੂੰ ਹਟਣਾ ਪੈਣਾ ਆ। ਸਾਨੂੰ ਡਿਜੀਟਲ ਤਰੀਕੇ ਦੇ ਨਾਲ ਜਿਹੜੀ ਖੇਤੀ ਆ ਉਹ ਕਰਨੀ ਚਾਹੀਦੀ ਆ। ਪਾਣੀ ਦੀ ਘੱਟ ਤੋਂ ਘੱਟ ਵਰਤੋਂ ਜਿਹੜੀ ਕੀਤੀ ਜਾ ਸਕੇ, ਜਾਣੀ ਕਿ ਜਿੰਨੀ ਕੁ ਫਸਲ ਨੂੰ ਲੋੜੀਂਦੀ ਮਾਤਰਾ ਚਾਹੀਦੀ ਆ ਉਨਾ ਹੀ ਪਾਣੀ ਯੂਜ਼ ਕੀਤਾ ਜਾਵੇ ਤਾਂ ਕਿ ਪਾਣੀ ਦੀ ਜਿਹੜੀ ਖਪਤ ਆ ਉਹਨੂੰ ਬਚਾਇਆ ਜਾ ਸਕੇ। ਸ਼ਹਿਰਾਂ ਨੂੰ ਤੇ ਪਿੰਡਾਂ ਨੂੰ ਸਾਫ਼ ਪਾਣੀ ਮੁਹੱਈਆ ਕੀਤੇ ਜਾਣ ਵਧੀਆ ਸਿਸਟਮ ਦੇ ਨਾਲ। ਤੇ ਨਾਲ ਹੀ ਗੱਲ ਕੀਤੀ ਗਈ ਹੈ ਫੂਡ ਸਿਕਿਉਰਿਟੀ ਤੇ ਫਾਰਮਰਸ ਦੀ ਜਿਹੜੀ ਇਨਕਮ ਵਧਾਉਣ ਦੀ ਗੱਲ ਇੱਥੇ ਇਸ ਰਿਪੋਰਟ ਦੇ ਵਿੱਚ ਕੀਤੀ ਗਈ। ਤੇ ਦੋਸਤੋ, ਇਹੋ ਜਿਹੀਆਂ ਜਿਹੜੀਆਂ ਰਿਪੋਰਟਸ ਆ ਉਹਨਾਂ ਦੇ ਉੱਤੇ ਜ਼ਰੂਰ ਸਾਨੂੰ ਝਾਤ ਮਾਰਨੀ ਚਾਹੀਦੀ ਆ। ਖਾਸ ਤੌਰ ਦੇ ਉੱਤੇ ਅਸੀਂ ਆਪਣੇ ਪੱਧਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਬਿਹੇਵ ਕਰਦੇ ਹਾਂ ਪਾਣੀ ਦੇ ਨਾਲ, ਪਾਣੀ ਨੂੰ ਵੇਸਟ ਹੋਣ ਤੋਂ ਬਚਾਉਣ ਦੇ ਲਈ ਸਾਨੂੰ ਜਿਹੜੇ ਤਰੀਕੇ ਆ ਉਹ ਜ਼ਰੂਰ ਵਰਤਣੇ ਚਾਹੀਦੇ ਆ। ਖਾਸ ਤੌਰ ਦੇ ਉੱਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਹੁਣ ਟੈਂਕੀਆਂ ਦਾ ਸਿਸਟਮ ਆ ਗਿਆ। ਸਵੇਰ ਨੂੰ ਟੂਟੀਆਂ ਜਿਹੜੀਆਂ ਲੋਕ ਖੁੱਲੀਆਂ ਛੱਡ ਦਿੰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਅਸੀਂ ਜਿਹੜੇ ਬੱਜੇ ਬਿੱਲ ਦਿੰਦੇ ਆ ਜਾਂ ਫ੍ਰੀ
ਫ੍ਰੀ ਵਾਟਰ ਜਿਹੜਾ ਆਉਂਦਾ ਆ ਕੋਈ ਕੇਅਰ ਨਹੀਂ ਕਰਦਾ। ਇਸ ਕਰਕੇ ਪਾਣੀ ਜਿਹੜਾ ਆ ਬਹੁਤ ਅਨਮੋਲ ਆ। ਬਾਕੀ ਚੀਜ਼ਾਂ ਅਸੀਂ ਲੈਬੋਰਟਰੀ ਦੇ ਵਿੱਚ ਬਣਾ ਸਕਦੇ ਹਾਂ, ਪਰ ਪਾਣੀ ਜਿਹੜਾ ਆ ਅਸੀਂ ਫੈਕਟਰੀਆਂ ਦੇ ਵਿੱਚ ਨਹੀਂ ਬਣਾ ਸਕਦੇ। ਇਹ ਕੁਦਰਤ ਦੀ ਇੱਕ ਨਿਆਮਤ ਆ ਅਤੇ ਇਹਨੂੰ ਜਿਹੜਾ ਸਹੀ ਤਰੀਕੇ ਦੇ ਨਾਲ ਵਰਤਣਾ ਇਹ ਸਾਡਾ ਇੱਕ ਕਰਤੱਵ ਆ, ਸਾਡਾ ਫਰਜ਼ ਆ। ਆਓ ਪਾਣੀ ਨੂੰ ਬਚਾਈਏ ਅਤੇ ਆਪਣੀ ਜਿਹੜੀ ਦੁਨੀਆ ਆ ਇਹਨੂੰ ਸੁਰੱਖਿਅਤ ਕਰੀਏ। ਬਹੁਤ ਬਹੁਤ ਧੰਨਵਾਦ।